ਅੱਜ ਰਾਸ਼ਟਰਪਤੀ ਟਰੰਪ ਹੋਣਾ ਦੀ ਸਿਹਤ ਨੂੰ ਲੈ ਕੇ ਕਈ ਜਿਹੜੀਆਂ ਅਟਕਲਾਂ ਚੱਲ ਰਹੀਆਂ ਸੀ, ਉਸ ਦੇ ਬਾਰੇ ਕੈਰੋਲਿਨ ਲਿਵਿਟ ਜੋ ਕਿ ਪ੍ਰੈਸ ਸਕੱਤਰ ਨੇ, ਉਹਨਾਂ ਨੇ ਕਨਫਰਮ ਕੀਤਾ ਵੀ ਰਾਸ਼ਟਰਪਤੀ ਟਰੰਪ ਹੋਣਾ ਨੂੰ ਡਾਇਗਨੋਸ ਕੀਤਾ ਗਿਆ ਕ੍ਰੋਨਿਕ ਵੈਨਸ ਇਨਸਫੀਸ਼ੀਐਂਸੀ ਦੇ ਨਾਲ। ਫੀਫਾ ਦੇ ਕਲੱਬ ਦੇ ਜਿਹੜੇ ਮੈਚ ਹੋਇਆ ਸੀ, ਫਾਈਨਲ ਮੈਚ ਹੋਇਆ ਸੀ, ਉਸ ਦੌਰਾਨ ਇਹਨਾਂ ਦੇ ਗਿੱਟੇ ਤੇ ਜਿਹੜੀਆਂ ਲੋਅਰ ਲੈਗਸ ਆ ਉਹ ਕਾਫੀ ਜ਼ਿਆਦਾ ਸੁੱਜੀਆਂ ਹੋਈਆਂ ਨਜ਼ਰ ਆਈਆਂ ਸੀ। ਹੱਥ ਦੇ ਉੱਤੇ ਜਿਹੜਾ ਮੇਕਅਪ ਦੇ ਨਾਲ ਕੁਛ ਢੱਕਿਆ ਹੋਇਆ ਸੀ, ਉਸ ਦੇ ਉੱਤੇ ਵੀ ਬੜਾ ਫੋਕਸ ਜਿਹੜਾ ਹੋਇਆ ਸੀ, ਤੇ ਅੱਜ ਇਵੈਂਚੁਅਲੀ ਜਿਹੜਾ ਉਹ ਕਨਫਰਮ ਕੀਤਾ ਗਿਆ ਵੀ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਕ੍ਰੋਨਿਕ ਵੈਨਸ ਇਨਸਫੀਸ਼ੀਐਂਸੀ ਆ। 79 ਸਾਲਾਂ ਦੇ ਜਿਹੜੇ ਉਹ ਹੈਗੇ ਨੇ, ਤੇ ਵਾਈਟ ਹਾਊਸ ਦੇ ਜਿਹੜੇ ਮੈਡੀਕਲ ਯੂਨਿਟ ਨੇ ਕਹਿੰਦੇ ਵੀ ਕੰਪਰੀਹੈਂਸਿਵ ਐਗਜ਼ਾਮੀਨੇਸ਼ਨ ਡਾਇਗਨੋਸਟਿਕ ਵੈਸਕੂਲਰ ਸਟੱਡੀਜ਼ ਜਿਹੜੀਆਂ ਉਹਨਾਂ ਦੇ ਉੱਤੇ ਕੀਤੀਆਂ। ਪ੍ਰੈਜ਼ੀਡੈਂਟ ਦੇ ਜਿਹੜੇ ਫਿਜ਼ੀਸ਼ੀਅਨ ਨੇ ਕੈਪਟਨ ਸ਼ੌਨ ਬਾਰਬੈਲਾ, ਉਹਨਾਂ ਨੇ ਜਿਹੜਾ ਉਹਨਾਂ ਦੇ ਦੁਆਰਾ ਦਿੱਤਾ ਗਿਆ ਜਿਹੜਾ ਨੋਟ ਆ ਉਹ ਕੈਰੋਲਿਨ ਲਿਵਿਟ ਨੇ ਪੜ੍ਹਿਆ ਜਿਹੜਾ ਉਹ ਸੀਗਾ। ਸੋ ਕਹਿੰਦੇ ਵੀ 70 ਸਾਲ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਦੇ ਵਿੱਚ ਇਹ ਜਿਹੜੀ ਇਨਸਫੀਸ਼ੀਐਂਸੀ ਆ ਉਹ ਆਮ ਪਾਈ ਜਾਂਦੀ ਆ। ਰਾਸ਼ਟਰਪਤੀ ਟਰੰਪ ਵੀ ਹਾਰਟ ਅਟੈਕ ਨਾ ਆਵੇ ਜਾਂ ਦਿਲ ਦੇ ਵਿੱਚ ਕੋਈ ਮੁਸ਼ਕਲ ਜਿਹੜੀ ਉਹ ਨਾ ਆਵੇ, ਉਸ ਦੇ ਲਈ ਕਹਿੰਦੇ ਵੀ ਰੈਗੂਲਰ ਐਸਪਰਿਨ ਦੀਆਂ ਜਿਹੜੀਆਂ ਗੋਲੀਆਂ ਉਹ ਲੈਂਦੇ ਨੇ, ਜਿਸ ਕਰਕੇ ਕਹਿੰਦੇ ਵੀ ਇਹ ਚੀਜ਼ ਹੋ ਸਕਦੀ ਆ। ਸੋ ਉਸ ਚੀਜ਼ ਦਾ ਜਿਹੜਾ ਉਹ ਖੁਲਾਸਾ ਅੱਜ ਕੀਤਾ ਗਿਆ ਹੈਗਾ। ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀਆਂ ਕਈ ਅਟਕਲਾਂ ਜਿਹੜੀਆਂ ਉਹ ਚੱਲ ਰਹੀਆਂ ਸੀ। ਇਹ ਵੀ ਦੱਸਦੇ ਜਾਈਏ, ਰਾਸ਼ਟਰਪਤੀ ਟਰੰਪ ਕਾਫੀ ਜ਼ਿਆਦਾ ਆਪਣੇ ਜਿਹੜੇ ਸਿਹਤ ਦੇ ਨਾਲ ਸੰਬੰਧਿਤ ਗੱਲਾਂ ਆ ਉਹਨਾਂ ਨੂੰ ਲੁਕਾ ਕੇ ਰੱਖਦੇ ਆ, ਬਿਲਕੁਲ ਵੀ ਪਬਲਿਕ ਜਿਹੜਾ ਆ ਉਹ ਨਹੀਂ ਕਰਦੇ। ਉਹ ਜਿਹੜੇ ਵਿਰੋਧੀ ਆ, ਜਿੱਦਾਂ ਬਾਈਡਨ ਹੋਣਾ ਨੂੰ ਕਹਿੰਦੇ ਸੀਗੇ ਵੀ ਉਹਦਾ ਦਿਮਾਗ ਹਿੱਲ ਗਿਆ ਜਾਂ ਉਦਾਂ ਹੋ ਗਿਆ, ਇਸੇ ਤਰੀਕੇ ਦੇ ਨਾਲ ਇਹਨਾਂ ਦੇ ਵਿਰੋਧੀ ਵੀ ਇਹਨਾਂ ਦੇ ਬਾਰੇ ਇਸੇ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਅਕਸਰ ਕਰਦੇ ਰਹਿੰਦੇ ਆ। ਪਰ ਅੱਜ ਜਿਹੜਾ ਉਹ ਕ੍ਰੋਨਿਕ ਵੈਨਸ ਇਨਸਫੀਸ਼ੀਐਂਸੀ ਦੇ ਨਾਲ ਜਿਹੜੇ ਡਾਇਗਨੋਸ ਕੀਤੇ ਹੋਏ ਦੱਸੇ ਜਿਹੜੇ ਉਹ ਜਾਂਦੇ ਆ, ਕਹਿੰਦੇ ਵੀ ਇਹਦੇ ਵਿੱਚ ਜਿਹੜੀਆਂ ਵੇਨਸ ਹੁੰਦੀਆਂ ਆ ਉਹਨਾਂ ਨੂੰ ਟਰਬਲ ਹੁੰਦਾ ਆ ਵੀ ਜਿਹੜੀ ਹਾਰਟ ਨੂੰ ਜਿਹੜਾ ਬਲੱਡ ਬੈਕ ਲੈ ਕੇ ਜਾਇਆ ਜਾਂਦਾ ਆ, ਖਾਸ ਕਰਕੇ ਜਿਹੜੀਆਂ ਲੱਤਾਂ ਦੇ ਵਿੱਚੋਂ, ਉਹਦੇ ਵਿੱਚ ਮੁਸ਼ਕਲ ਜਿਹੜੀ ਉਹ ਆਉਂਦੀ ਆ। ਇਹ CVI ਵੀ ਇਸ ਨੂੰ ਸ਼ਾਰਟ ਫਾਰਮ ਦੇ ਵਿੱਚ ਆਖ ਦਿੱਤਾ ਜਾਂਦਾ ਆ। ਕਹਿੰਦੇ ਵੀ ਇਹ ਪੂਰੀ ਤਰ੍ਹਾਂ ਰਿਵਰਸੇਬਲ ਨਹੀਂ ਹੁੰਦੀ, ਜਿਹਨੂੰ ਇੱਕ ਵਾਰੀ ਹੋ ਜਾਂਦੀ ਆ ਉਹ ਕਿਤੇ ਨਾ ਕਿਤੇ ਜਾਂ ਥੋੜਾ ਜਾਂ ਕਿਸੇ ਨੂੰ ਜ਼ਿਆਦਾ ਇਸ ਤੋਂ ਜਿਹੜਾ ਉਹ ਪੀੜਤ ਰਹਿੰਦਾ ਆ। ਸੋ ਉਮੀਦ ਕਰਦੇ ਆ ਵੀ ਸਿਹਤਯਾਬ ਜਿਹੜੇ ਆ ਰਾਸ਼ਟਰਪਤੀ ਰਹਿਣ।